बिस्मिल्लाहिर्रहमानिर्रहीम। ਅਸੀਂ ਜੀ ਆਏ ਅੱਜ ਚੌਧਰੀ ਸ਼ਾਹਦਾ ਰਾਈ ਸਾਹਿਬ ਦੇ ਕੋਲ ਤੇ ਅਸੀਂ ਇਹਨਾਂ ਦੇ ਕੋਲੋਂ ਬੈਠਕ ਕਰਾਂਗੇ ਤੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਪਿੰਡ ਦੀਆਂ ਗੱਲਾਂ ਦੇ ਬਾਰੇ ਦੇ ਵਿੱਚ, ਪਿੰਡ ਦੇ ਹਾਲਾਤ ਦੇ ਬਾਰੇ ਵਿੱਚ। ਤੇ ਸੱਜਣੋ ਤੇ ਮਿੱਤਰੋ, ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਸੀਂ ਮੇਰੇ ਕੋਲ ਆਏ ਹੋ। ਸੱਜਣੋ ਤੇ ਮਿੱਤਰੋ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਤੇ ਮੇਰੇ ਉਸਤਾਦ ਜਿੰਨੇ ਵੀ ਮੁਲਕਾਂ ਦੇ ਸੱਜਣ ਤੇ ਮਿੱਤਰ ਡਾਕਟਰ ਸਾਹਿਬ ਦੇ ਚੈਨਲ ਨੂੰ SAJ TV ਨੂੰ ਲਾਈਕ ਕਰਦੇ ਨੇ, ਇਹਨਾਂ ਨੂੰ ਪਸੰਦ ਕਰਦੇ ਨੇ, ਉਹ ਸਾਰਿਆਂ ਵਾਸਤੇ ਇੱਕ ਨਵਾਂ ਤੁਹਾਡੇ ਵਾਸਤੇ ਵਿਲਾਗ ਲੈ ਕੇ ਆਏ ਆ, ਚਾਚਾ ਤੇ ਡਾਕਟਰ ਸਾਹਿਬ। ਗੱਲ ਇਹ ਵੇ ਕਿ ਆਪਾਂ ਮੁਖਾਤਬ ਹਾਂ ਡਾਕਟਰ ਸੈਫ ਅਲੀ ਅਲਾਮਾ ਸਾਹਿਬ ਦੇ ਨਾਲ। ਡਾਕਟਰ ਸਾਹਿਬ ਗੱਲ ਇਹ ਵੇ ਕਿ ਜਿਹੜੀ ਵਾਲਦੈਨ ਬੱਚਿਆਂ ਨੂੰ ਚੱਲਣਾ ਸਿਖਾਉਂਦਾ, ਪੜ੍ਹਾਉਂਦਾ, ਖਰਚਾ ਕਰਦਾ, ਮਿਹਨਤ ਕਰਦਾ, ਮਾਂ ਪਿਓ ਕਰਕੇ ਉਹਨਾਂ ਨੂੰ ਆਲਾ ਮਕਾਮ ਤੇ ਪਹੁੰਚਾਉਂਦਾ, ਤੇ ਬੱਚਿਆਂ ਦੇ ਜਿਹੜੇ ਨੇ ਉਹ ਵਾਲਦੈਨ ਦੇ ਉੱਤੇ ਕੀ ਹਕੂਕ ਨੇ? ਦੇਖੋ ਜੀ, ਜਿਸ ਵੇਲੇ ਵਾਲਦੈਨ ਇਤਨੀ ਮਿਹਨਤ ਕਰਦਾ ਹੈ ਬੱਚਿਆਂ ਵਾਸਤੇ, ਆਪਣਾ ਰਾਤ ਦੀਆਂ ਨੀਂਦਾਂ ਹਰਾਮ ਕਰਦਾ ਹੈ ਤੇ ਦਿਨ ਦਾ ਸਕੂਨ ਖਰਾਬ ਕਰਦਾ ਹੈ, ਆਪਣੀ ਔਲਾਦ ਵਾਸਤੇ ਕਰਦਾ ਹੈ, ਤੇ ਇਨਸਾਨ ਹੀ ਨਹੀਂ ਬਲਕਿ ਹੋਰ ਜਾਨਦਾਰ ਜਿਹੜੇ ਨੇ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਉਹ ਆਪਣੀ ਔਲਾਦ ਵਾਸਤੇ ਹੀ ਵਕਫ ਕਰਦੇ ਨੇ। ਤੇ ਅਸੀਂ ਪਰਿੰਦੇ ਵੇਖੇ ਨੇ ਐਸੇ ਜਿਨ੍ਹਾਂ ਨੂੰ ਰੋਟੀ ਦਾ ਇੱਕ ਟੁਕੜਾ ਮਿਲਦਾ ਹੈ ਲੇਕਿਨ ਪਰਿੰਦੇ ਨੂੰ ਭੁੱਖ ਵੀ ਹੁੰਦੀ ਹੈ, ਇਸ ਦੇ ਬਾਵਜੂਦ ਉਹ ਰਾਣੀ ਰੋਟੀ ਦਾ ਟੁਕੜਾ ਜਿਹੜਾ ਨਾ ਉਹ ਖਾਂਦਾ ਨਹੀਂ, ਚੁੰਝ ਵਿੱਚ ਲੈ ਕੇ ਤੇ ਆਪਣੇ ਬੱਚਿਆਂ ਵਾਸਤੇ ਲੈ ਕੇ ਜਾਂਦਾ। ਅਕਸਰ ਅਸੀਂ ਵੇਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਇੱਕ ਕੌਵਾ ਹੈ, ਉਹਨੂੰ ਇੱਕ ਰੋਟੀ ਦਾ ਟੁਕੜਾ ਸਿੱਟ ਕੇ ਵੇਖੋ, ਉਹ ਟੁਕੜਾ ਖੁਦ ਨਹੀਂ ਖਾਂਦਾ, ਆਪਣੇ ਬੱਚਿਆਂ ਵਾਸਤੇ ਲੈ ਕੇ ਜਾਂਦਾ। ਇਸੇ ਤਰ੍ਹਾਂ ਹੀ ਇਨਸਾਨ ਹੈ। ਇਨਸਾਨ ਚੂँਕਿ ਅਸ਼ਰਫੁਲ ਮਖਲੂਕਾਤ ਹੈ, ਇਹ ਅੱਲਾਹ ਤਾਲਾ ਨੇ ਇਸ ਦੀ ਰੋਜ਼ੀ ਦਾ ਬੰਦੋਬਸਤ ਜਿਹੜਾ ਤੇ ਬਜ਼ਾਤੇ ਖੁਦ ਅੱਲਾਹ ਤਾਲਾ ਨੇ ਕੀਤਾ ਹੈ, ਹਰ ਜਾਨਦਾਰ ਦੀ ਰੋਜ਼ੀ ਦਾ ਬੰਦੋਬਸਤ। ਫਿਰ ਵੀ ਵਾਲਿदैन ਜਿਹੜੇ ਨੇ ਆਪਣੀ ਜ਼ਿੰਦਗੀ ਨੂੰ, ਆਪਣੇ ਵਸਾਇਲ ਨੂੰ ਤੇ ਆਪਣੀਆਂ ਸੋਚਾਂ ਨੂੰ ਆਪਣੀ ਔਲਾਦ ਦੇ ਮੁਸਤਕਬਲ ਵਾਸਤੇ ਹੀ ਵਕਫ ਰੱਖਦੇ। ਜੀ ਡਾਕਟਰ ਸਾਹਿਬ, ਉਹ ਸਿਆਣੇ ਕਹਿੰਦੇ ਨੇ ਨਾ ਕਿ ਅੱਬਾ ਕਹਿੰਦੇ ਸੀ ਤੇ ਬੜੇ ਸੌਖੇ ਰਹਿੰਦੇ ਸੀ, ਅੱਬਾ ਕੁਹਾਇਆ ਤੇ ਬੜਾ ਦੁੱਖ ਪਾਇਆ। ਤੇ ਡਾਕਟਰ ਸਾਹਿਬ, ਤੁਸੀਂ ਜ਼ਿਮੀਂਦਾਰੀ ਨਾਲ ਤੁਹਾਡਾ ਤਲਕ ਆ, ਤੁਹਾਡੇ ਫਾਰਮ ਵੀ ਨੇ, ਜ਼ਰੀ ਫਾਰਮ ਨੇ, ਤੇ ਤੁਸੀਂ ਮੈਨੂੰ ਇਹਦੇ ਬਾਰੇ ਦੱਸੋਗੇ ਕਿ ਅੱਜ ਦੀ ਜਿਹੜੀ ਕਪਾਹ ਦੀ ਫਸਲ ਆ, ਸਾਰੇ ਲੋਕ ਕਹਿੰਦੇ ਨੇ ਬੜੀ ਅੱਛੀ ਹੋਈ ਤੇ ਜ਼ਿਮੀਂਦਾਰ ਖੁਸ਼ਹਾਲ ਤੇ ਫਲਾਂ ਤੇ ਇਹ ਦੇਵੋ, ਇਹ ਕਪਾਹ ਦੇ ਨਾਲ ਵਾਬਸਤਾ ਨੇ ਸਾਰੀ ਜ਼ਿਮੀਂਦਾਰ ਦੀ ਸੋਚ, ਉਮੀਦਾਂ ਜਿਹੜੀਆਂ ਨੇ, ਤੇ ਇਹ ਕਿੰਨਾ ਕੁ ਸਾਥ ਦੇਵੇਗੀ ਕਪਾਹ ਦੀ ਫਸਲ ਜਿਹੜੀ ਜ਼ਿਮੀਂਦਾਰ ਨੂੰ? ਕਪਾਹ ਦੀ ਫਸਲ ਜਿਹੜੀ ਜੀ ਐਕਸਪੈਂਸਿਵ ਦੇ ਹਿਸਾਬ ਨਾਲ ਤੇ ਕਾਫੀ ਕਾਸਟਲੀ ਪੈਂਦੀ ਹੈ, ਯਾਨੀ ਬਹੁਤ ਜ਼ਿਮੀਂਦਾਰ ਨੂੰ ਮਹਿੰਗੀ ਪੈ ਰਹੀ ਆ ਕਪਾਹ ਦੀ ਫਸਲ ਜਿਹੜੀ ਹੈ, ਕਿਉਂਕਿ ਦੇਖੋ ਖਾਦ ਦਾ ਰੇਟ ਵੇਖੋ, ਸਪਰੇਅ ਦਾ ਰੇਟ ਵੇਖੋ, ਪੈਸਟੀਸਾਈਡ ਵੇਖੋ ਕਿੱਥੇ ਚਲੀ ਗਈ ਆ, ਤੇ ਜ਼ਿਮੀਂਦਾਰ ਯਾਨੀ ਬਿਲਕੁਲ ਵਿਹਲਾ ਹੋ ਚੁੱਕਿਆ ਇਸ ਟਾਈਮ। ਤੇ ਕਪਾਹ ਦੀ ਫਸਲ ਜਿਹੜੀ ਆ ਤਕਰੀਬਨ ਅੱਛੀ ਸੀਗੀ, ਪਹਿਲੇ ਕਾਫੀ ਅੱਛੀ ਸੀਗੀ, ਤੇ ਕੁਛ ਅੱਲਾ ਜਾਣੇ ਮਹਿਕਮੇ ਦੀ ਗੈਰ ਜ਼ਿੰਮੇਦਾਰੀ ਜਾਂ ਮਹਿਕਮੇ ਦਾ ਨਾ ਤਜਰਬਾਕਾਰੀ ਦੀ ਵਜ੍ਹਾ ਨਾਲ ਜੂੰ ਹੀ ਵਾਰਾਬੰਦੀ ਜਿਹੜੀ ਹੈ 15 ਦਿਨ ਤੇ ਕਪਾਹ ਨੂੰ ਪਾਣੀ ਜਾਂਦਾ ਹੈ ਨਾ, ਤੇ ਕਪਾਹ ਦੀ ਫਸਲ ਬਿਲਕੁਲ ਖਤਮ ਹੋ ਜਾਂਦੀ ਹੈ, ਤੇ ਜ਼ਿਮੀਂਦਾਰ ਜਿਹੜਾ ਉਹ ਵਿਚਾਰਾ ਇਸ ਟਾਈਮ ਰੁਲਿਆ ਪਿਆ ਹੈ, ਤੇ ਕਪਾਹ ਦੀ ਫਸਲ ਵੀ ਤਕਰੀਬਨ ਆਖਰੀ ਸਮਾਂ ਤੇ ਹੈ। ਤੇ ਮੇਰੇ ਹਿਸਾਬ ਦੇ ਵਿੱਚ ਜ਼ਿਮੀਂਦਾਰ ਨੂੰ ਖਰਚਿਆਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਲਾਸ ਉਠਾਉਣਾ ਪਏਗਾ। ਬਾਕੀ ਹੁਕੂਮਤਾਂ ਨੂੰ ਕੀ ਜੀ, ਉਹਨਾਂ ਤੇ ਆਪਣਾ ਕੰਮ ਚਲਾਉਣਾ। ਹਕੂਮਤਾਂ ਨੂੰ ਇਹਨਾਂ ਗੱਲਾਂ ਨਾਲ ਗਰਜ਼ੀ ਕੋਈ ਨਹੀਂ, ਕੋਈ ਮਰੇ ਕੋਈ ਜੀਵੇ, ਮਜ਼ਦੂਰ ਮਰ ਰਿਹਾ, ਜ਼ਿਮੀਂਦਾਰ ਮਰ ਰਿਹਾ, ਤੇ ਹਰ ਬੰਦੇ ਨੂੰ ਆਪਣੀ ਰੋਟੀ ਦੀ ਪਈ ਹੋਈ ਹੈ। ਜੀ ਡਾਕਟਰ ਸਾਹਿਬ, ਮੈਂ ਤੁਹਾਡੀਆਂ ਗੱਲਾਂ ਤੋਂ ਜਿਹੜਾ ਨਤੀਜਾ ਅਖਜ਼ ਕੀਤਾ ਨਾ ਇਹ ਹੀ ਆ ਕਿ ਟੀਕਾ ਜਿਹੜਾ ਨਾ ਆਵਾਮ ਨੂੰ ਹੀ ਲੱਗਣਾ ਹੈ, ਆਵਾਮ ਨੂੰ ਲੱਗਣਾ, ਤੇ ਟੀਕਾ ਜ਼ਿਮੀਂਦਾਰ ਨੂੰ ਹੀ ਲੱਗਣਾ। ਜਿੱਧਰੋਂ ਦੀ ਮਰਜ਼ੀ ਟੁਰ ਜਾਓ, ਅਗਰ ਜ਼ਿਮੀਂਦਾਰ ਦਾ ਹਿਸਾਬ ਲਾਇਆ ਜਾਵੇ ਨਾ, ਕਿ ਪਾਣੀ ਲਾਉਂਦਾ ਰਾਤ ਦੇ ਠੰਡ ਦੇ ਵਿੱਚ, ਦਿਨ ਦੀਆਂ ਧੁੱਪਾਂ ਦੇ ਵਿੱਚ, ਤੇ ਉਹਦੀ ਦਿਹਾੜੀ ਦਾ ਮੁੱਲ ਵੀ ਨਹੀਂ ਪੈਂਦਾ ਜਿੰਨੀ ਮਜ਼ਦੂਰ ਦੀ ਦਿਹਾੜੀ ਹੁੰਦੀ ਆ। ਦੂਸਰਾ, ਥੋੜ੍ਹੀ ਜਿਹੀ ਆਪਾਂ ਗੱਲ ਕਰ ਲਈਏ ਸਫ਼ਰ ਤੇ, ਅੱਗੇ ਰਬੀਉਲ ਅੱਵਲ ਆ ਰਿਹਾ, ਸਫ਼ਰ ਦਾ ਮਹੀਨਾ ਉਹ ਜਿੱਥੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਬੀ ਆਖਿਰ ਜ਼ਮਾਨ ਦੀ ਆਲ ਨੇ ਕੁਰਬਾਨੀਆਂ ਦਿੱਤੀਆਂ ਇਸ ਦੀਨ ਦੀ ਖਾਤਰ, ਇਸ ਨਮਾਜ਼ ਦੀ ਖਾਤਰ। ਤੇ ਰਬੀਉਲ ਅੱਵਲ ਉਹ ਆ ਰਿਹਾ ਜਿੱਥੇ ਜਸ਼ਨ ਹੋਣਾ ਆ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਹੋਈ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਹਸਨ ਤੇ ਹੁਸੈਨ ਜੰਨਤ ਦੇ ਨੌਜਵਾਨਾਂ ਦੇ ਸਰਦਾਰ ਹੋਣਗੇ। ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਓ। ਮੁਹੰਮਦ व आले ਮੁਹੰਮਦ ਜਿਹੜੇ ਨੇ ਨਾ, ਅੱਲਾਹ ਪਾਕ ਦੇ ਇਤਨੇ ਬਰਗਜ਼ੀਦਾ ਨੇ, ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਮੁਹੰਮਦ, ਅੱਲਾਹ ਪਾਕ ਦੇ ਇਤਨੇ ਬਰਗਜ਼ੀਦਾ ਨੇ ਕਿ ਇਹਨਾਂ ਦੀ ਖੁਸ਼ੀ ਦੇ ਨਾਲ ਸਾਨੂੰ ਖੁਸ਼ੀ ਕਰਨੀ ਚਾਹੀਦੀ ਹੈ, ਇਹਨਾਂ ਦੀ ਤਕਲੀਫ ਦੇ ਨਾਲ ਸਾਨੂੰ ਦੁੱਖ ਹੋਣਾ ਚਾਹੀਦਾ। ਤੇ ਅਫਸੋਸ ਹੈ ਮੁਸਲਮਾਨਾਂ ਦੇ ਉੱਤੇ ਕਿ ਜਿੱਥੇ ਰਬੀਉਲ ਅੱਵਲ ਤੇ ਮਨਾਉਂਦੇ ਨੇ ਲੇਕਿਨ ਮੁਹਰਮ ਨਹੀਂ ਮਨਾਉਂਦੇ। ਮੁਹਰਮ ਦੇ ਜਲੂਸਾਂ ਤੇ ਪਹਿਰਾ ਲਾਉਂਦੇ ਨੇ, ਜ਼ਿਕਰ ਆਲੇ ਮੁਹੰਮਦ यानी इमाम हुसैन अलैहिस्सलातु वस्सलाम ਦੀਆਂ ਤਕਲੀਫਾਂ ਦਾ ਜ਼ਿਕਰ ਜਿੱਥੇ ਹੁੰਦਾ ਹੈ ਉਸ ਦੇ ਉੱਤੇ ਪਾਬੰਦੀ ਲਾਉਂਦੇ ਨੇ, ਪਹਿਰਾ ਲਾਉਂਦੇ ਨੇ, ਤੇ ਜ਼ਿਕਰ ਕਰਨ ਵਾਲਿਆਂ ਨੂੰ ਕਾਫਰ ਕਹਿੰਦੇ ਨੇ।
ਇਹ ਅਜੀਬੋ ਗਰੀਬ ਮੰਤਕ ਹੈ, ਸਾਡੀ ਸਮਝ ਵਿੱਚ ਇਹ ਨਹੀਂ ਆ ਰਹੀ। ਨਬੀ ਪਾਕ अलैहिस्सलाम ने फरमाया कि हसन और हुसैन मेरे फुੱਲ ने, जन्नत ਦੇ सरदार ने, ਤੇ ਇਹਨਾਂ ਦਾ ਬਾਪ ਜਿਹੜਾ ਉਹ ਇਹਨਾਂ ਨਾਲੋਂ ਵੀ ਅਫਜ਼ਲ ਹੈ। ਅੱਲਾਹੁम्मा सल्ली अला ਮੁਹੰਮਦ व आल मुहम्मद। ਅੱਛਾ ਡਾਕਟਰ ਸਾਹਿਬ, ਜਾਂਦਿਆਂ ਤੁਹਾਡੇ ਕੋਲੋਂ ਮੈਂ ਇਹ ਵੀ ਥੋੜਾ ਜਿਹਾ ਫਾਇਦਾ ਚੱਕਾਂਗਾ ਕਿ ਮੈਂ ਤੇ ਇਹ ਆਖਾਂਗਾ ਕਿ ਤੁਸੀਂ ਵੀ, ਮੈਂ ਤਾਇਦ ਹੀ ਕਰਦਾ, ਤੁਹਾਡੇ ਕੋਲੋਂ ਹੀ ਮੈਂ ਸੁਣਿਆ ਹੋਇਆ ਕਿ ਮੁਸਲਮਾਨ ਜਿਹੜਾ ਨਾ ਉਹਦੀ ਸਹਾਬਾ ਕਰਾਮ ਰਹਿਮਤੁल्लाह अलैह, ਸਹਾਬਾ ਕਰਾਮ ਤੋਂ ਬਗੈਰ ਤੇ ਆਲੇ ਮੁਹੰਮਦ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਦੇਖੋ ਜੀ, ਸਹਾਬਾ ਇਕਰਾਮ ਜਿਹੜੇ ਨੇ ਨਾ, ਉਹਨਾਂ ਦਾ ਖੂਨ, ਉਹਨਾਂ ਦਾ ਮਾਲ ਇਸਲਾਮ ਦੀ ਬੇਸ ਦੇ ਵਿੱਚ ਸ਼ਾਮਿਲ ਹੈ। ਕਿਆ ਬਾਤ, ਸਹਾਬਾ ਇਕਰਾਮ ਜਿਹੜੇ ਨੇ, ਬਿਲਕੁਲ, ਉਹਨਾਂ ਦਾ ਖੂਨ ਤੇ ਉਹਨਾਂ ਦਾ ਮਾਲ ਇਸਲਾਮ ਦੀ ਬੁਨਿਆਦ ਦੇ ਵਿੱਚ ਸ਼ਾਮਿਲ ਹੈ। ਉਹਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਨਬੀ ਪਾਕ अलैहिस्सलाम ਦੇ ਇਸ ਦੀਨ ਵਾਸਤੇ, ਤੇ ਸਾਨੂੰ ਕਤਨ ਸਹਾਬਾ ਇਕਰਾਮ ਤੇ ਤਨਕੀਦ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਜਿਹੜੇ ਨੇ ਪੂਰੀ ਉਮਤ ਨਾਲੋਂ ਅਫਜ਼ਲ ਨੇ ਤੇ ਫਜ਼ੀਲਤ ਰੱਖਦੇ ਨੇ, ਕਿਉਂਕਿ ਉਹਨਾਂ ਨੇ ਇਸਲਾਮ ਤੇ ਬੜਾ ਖਰਚ ਕੀਤਾ ਹੋਇਆ। ਆਲੇ ਮੁਹੰਮਦ ਤੇ ਕੀ ਆਖੋਗੇ ਤੁਸੀਂ? ਉਹ ਵੀ ਇੰਜ ਹੀ ਆ। ਆਲੇ ਮੁਹੰਮਦ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ, ਲੇਕਿਨ ਆਲੇ ਮੁਹੰਮਦ ਜਿਹੜੇ ਨੇ ਉਹ ਇੱਕ ਉਹਨਾਂ ਦੀ ਤਖਲੀਕ ਅਲੱਗਾ, ਆਲੇ ਮੁਹੰਮਦ ਦਾ ਖਮੀਰ ਅਲੱਗਾ, ਉਹ ਆਮ ਲੋਕ ਜਿਹੜੇ ਨੇ ਉਹਨਾਂ ਨਾਲੋਂ ਤੇ ਆਲੇ ਮੁਹੰਮਦ ਤੇ ਹੁਣ ਡਾਕਟਰ ਸਾਹਿਬ ਇਹ ਮੈਂ ਵੇਖਿਆ ਕਿ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਵੀ ਆ ਕਿ ਨਮਾਜ਼ ਪੜ੍ਹੋ, ਨਮਾਜ਼ ਜੰਨਤ ਦੀ ਕੁੰਜੀ ਆ। ਤੇ ਜੇ ਹੁਣ ਨਮਾਜ਼ ਪੜ੍ਹਨ ਲੱਗ ਪਈਏ ਰੈਗੂਲਰ, ਤੇ ਬੰਦੇ ਕਹਿੰਦੇ ਨੇ ਖੈਰ ਆ ਮਸੀਤੇ ਜਾਣਾ ਸ਼ੁਰੂ ਕਰਤਾ, ਤੇ ਜੇ ਨਮਾਜ਼ ਨਾ ਪੜ੍ਹਨ ਜਾਓ ਤੇ ਕਹਿੰਦਾ ਮਸੀਤੇ ਨਹੀਂ ਜਾਂਦਾ, ਤੂੰ ਘਰ ਪੜ੍ਹੀ ਜਾਣਾ। ਤੇ ਨਮਾਜ਼ ਵੀ ਪੜ੍ਹਨੀ ਚਾਹੀਦੀ ਆ ਤੇ ਦਿਲੋਂ ਵੀ ਮਕਾਉਣੀ ਚਾਹੀਦੀ, ਦਿਲੋਂ ਵੀ ਮਕਾਉਣੀ ਚਾਹੀਦੀ ਹੈ। ਅਸਲ ਵਿੱਚ ਨਮਾਜ਼ ਵੀ ਪੜ੍ਹਨੀ ਚਾਹੀਦੀ ਆ ਤੇ ਸਾਨੂੰ ਬਾਕੀ ਨੀਅਤ ਵੀ ਅੱਛੀ ਰੱਖਣੀ ਚਾਹੀਦੀ ਹੈ। ਕੁਝ ਲੋਕ ਹੁੰਦੇ ਨੇ